ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਸਾਡੇ ਕੋਲ ਪਹਿਲਾ ਫੇਸਬੁੱਕ ਮੈਸੇਜ ਆਇਆ ਹੈ ਕੈਲਗਰੀ ਤੋਂ ਵੀਰ ਕੁਲਬੀਰ ਸਿੰਘ ਜੀ ਦਾ ਤੇ ਇਹਨਾਂ ਦੀ ਲਿਖਤ ਦਾ ਸਬੰਧ ਹੈ ਕੈਨੇਡਾ 'ਚ ਕੰਮ ਕਰਨ ਵਾਲੀਆਂ ਥਾਵਾਂ ਤੇ ਪੱਗ ਬੰਨਣ ਅਤੇ ਸਖਤ ਟੋਪੀ ਪਾਉਣ ਨਾਲ ਹੈ। ਇਹ ਲਿਖਦੇ ਹਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਇੱਕ ਇੰਜੀਨੀਅਰ ਹਾਂ। ਜਿੱਥੇ ਵੀ ਮੈਂ ਕੰਮ ਕਰਨ ਦੀ ਕੋਸ਼ਿਸ਼ ਕੀਤੀ ਉੱਥੇ ਸੁਰੱਖਿਆ ਦੇ ਲਿਹਾਜ਼ ਨਾਲ ਸਖਤ ਟੋਪੀਆਂ ਪਾਉਣੀਆਂ ਲਾਜ਼ਮੀ ਸਨ। ਤੁਹਾਨੂੰ ਪਤਾ ਹੀ ਹੈ ਇਸ ਬਾਰੇ। ਅਸੀਂ ਇਸ ਤੋਂ ਛੁਟਕਾਰਾ ਚਾਹੁੰਦੇ ਸੀ, ਜਿਵੇਂ ਕਿ ਹੁਣ ਯੂਕੇ ਵਿੱਚ ਹੈ। ਜੋ ਜੌਬ ਆਫਰਸ ਮੈਨੂੰ ਮਿਲੀਆਂ ਸਨ ਮੈਂ ਉਹ ਠੁਕਰਾ ਦਿੱਤੀਆਂ ਕਿਉਂਕਿ ਮੈਂ ਉਹ ਸਖਤ ਟੋਪੀ ਨਹੀਂ ਸੀ ਪਾਉਣੀ। ਇਹ ਮੇਰਾ ਦ੍ਰਿੜ ਇਰਾਦਾ ਸੀ। ਹਾਲਾਂਕਿ ਮੈਂ ਸੁਰੱਖਿਆ ਦੇ ਲਿਹਾਜ਼ ਨਾਲ ਦੂਜਿਆਂ ਲਈ ਉਸ ਨੂੰ ਠੀਕ ਸਮਝਦਾ ਹਾਂ, ਪਰ ਸਿੱਖੀ 'ਚ ਅਸੀਂ ਟੋਪੀ ਜਾਂ ਕੁਝ ਹੋਰ ਨਹੀਂ ਪਾਉਂਦੇ। ਅੰਤ ਨੂੰ ਮੈਂ ਅਲਬਰਟਾ ਦੀ ਸਰਕਾਰ ਨਾਲ ਲੌਬੀ ਕੀਤੀ। ਉਹਨਾਂ ਦੇ ਹਾਂ ਪੱਖੀ ਰਵੱਈਏ ਦੇ ਬਾਵਜੂਦ ਕੋਈ ਖਾਸ ਬਦਲਾਵ ਨਹੀਂ ਆਇਆ। ਫਿਰ ਕੁਝ ਮੁਖਤਾਰਾ ਸਿਆਸਤਦਾਨਾਂ ਦੀ ਮਦਦ ਮੈਨੂੰ ਮਿਲੀ। ਉਹਨਾਂ ਨੇ ਮੇਰਾ ਸਾਥ ਦਿੱਤਾ ਤੇ ਇਸ ਗੱਲ ਨੂੰ ਇੱਕ ਮੈਗਜ਼ੀਨ ਨੇ ਕਵਰ ਕੀਤਾ ਜਿਸ ਦਾ ਨਾਮ ਹੈ ਕੈਨੇਡੀਅਨ ਆਕੂਪੇਸ਼ਨ ਸੇਫਟੀ ਮੈਗਜ਼ੀਨ। ਇਹ ਟੋਰਾਂਟੋ ਤੋਂ ਛਪਦਾ ਹੈ। ਉਹਨਾਂ ਨੇ ਮੇਰਾ ਇੰਟਰਵਿਊ ਕੀਤਾ ਅਤੇ ਵਿਨੀਪੈਗ ਵਿਖੇ ਹਿਊਮਨ ਰਾਈਟਸ ਮਿਊਜ਼ੀਅਮ 'ਚ ਉਹਨਾਂ ਫੋਟੋਸ਼ੂਟ ਦੀ ਪੇਸ਼ਕਸ਼ ਕੀਤੀ। ਇਹ ਕਰੀਬ 2 ਮਹੀਨੇ ਪਹਿਲਾਂ ਦੀ ਗੱਲ ਹੈ। ਹੁਣ ਉਹ ਮੈਗਜ਼ੀਨ ਮਾਰਕੀਟ 'ਚ ਆਇਆ ਹੈ। ਇਸ ਦਾ ਪ੍ਰਿੰਟ ਵਰਜਨ ਕੈਨੇਡਾ 'ਚ ਲਗਭਗ 14,000 ਲੋਕਾਂ ਤੱਕ ਪਹੁੰਚਦਾ ਹੈ। ਪ੍ਰਿੰਟ ਮੈਗਜ਼ੀਨ ਦੀ ਕਾਪੀ ਮੈਨੂੰ ਕੁਝ ਦਿਨ ਪਹਿਲਾਂ ਹੀ ਮਿਲੀ ਹੈ ਤੇ ਆਨਲਾਈਨ ਵਰਜਨ ਅੱਜ ਮਿਲਿਆ। ਤੁਹਾਨੂੰ ਲਿੰਕ ਭੇਜ ਰਿਹਾ ਹਾਂ। ਸਾਡੀ ਅਰਦਾਸ ਹੈ ਕਿ ਸਿੱਖ ਸਾਰੀਆਂ ਕੰਮ ਕਰਨ ਵਾਲੀਆਂ ਥਾਵਾਂ ਤੇ ਦਸਤਾਰ ਸਜਾ ਕੇ ਆਜ਼ਾਦੀ ਨਾਲ ਕੰਮ ਕਰ ਸਕਣ, ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਅਸੀਂ ਭਾਰਤ 'ਚ ਕਰਦੇ ਹਾਂ ਅਤੇ ਕਿਤੇ ਇੰਗਲੈਂਡ 'ਚ ਵੀ। COS ਮੈਗਜ਼ੀਨ ਦਾ ਵੀ ਧੰਨਵਾਦ ਜਿਨ੍ਹਾਂ ਨੇ ਸਿੱਖਾਂ ਦੇ ਦ੍ਰਿਸ਼ਟੀਕੋਣ ਨੂੰ ਵਧੀਆ ਤਰੀਕੇ ਨਾਲ ਪੇਸ਼ ਕੀਤਾ। ਜੀ ਡਾਕਟਰ ਸਾਹਿਬ। ਵੀਰ ਕੁਲਬੀਰ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਕੈਲਗਰੀ ਐਲਬਰਟਾ ਕੈਨੇਡਾ ਤੋਂ ਲਿਖਿਆ ਜੀ। ਅਕਸਰ ਲਿਖਦੇ ਰਹਿੰਦੇ ਨੇ। ਇਹਨਾਂ ਦੀਆਂ ਇੱਕ ਤੋਂ ਲਿਖਤਾਂ ਪਹਿਲਾਂ ਬੜੂ ਸਾਹਿਬ ਨਾਲ ਸੰਬੰਧਿਤ ਵੀ ਆਈਆਂ ਸੀ ਕਿ ਉੱਥੇ ਕੀ ਚੱਲ ਰਿਹਾ, ਔਰ ਅਸੀਂ ਲਾਈਨ ਅਪ ਕਈ ਵਾਰ ਕਰਨ ਦੀ ਕੋਸ਼ਿਸ਼ ਕੀਤੀ, ਪਰ ਮੈਂ ਅੱਜ ਕਿਉਂਕਿ ਇਹ ਉਹਨਾਂ ਦੀ ਕਰੰਟ ਆਈ ਹੈ ਅੱਜ ਹੀ, ਉਹਦੇ 'ਚ ਮੈਂ ਇਹ ਵੀ ਦੱਸਣਾ ਚਾਹੁੰਦਾ ਹਾਂ ਵੀ ਬੜੂ ਸਾਹਿਬ ਬਾਰੇ ਅਸੀਂ ਆਲਰੇਡੀ ਆਪਣੇ ਇੱਕ ਪ੍ਰੋਗਰਾਮ ਦੇ ਵਿੱਚ ਡਿਸਕਸ ਕੀਤਾ ਹੋਇਆ ਹੈ। ਜੇ ਉਹ ਰਿਸਰਚ ਕਰਨਗੇ ਗੂਗਲ ਤੇ ਜਾਂ ਯੂਟਿਊਬ ਤੇ ਉਹਨਾਂ ਨੂੰ ਸਾਡਾ ਵਿਊ ਪੁਆਇੰਟ ਕੀ ਹੈ ਉਹ ਮਿਲ ਜਾਏਗਾ ਜੀ। ਅੱਜ ਉਹਨਾਂ ਨੇ ਹਾਰਡ ਹੈਟ, ਜਿਹਨੂੰ ਤੁਸੀਂ ਸਖਤ ਟੋਪੀ ਕਹੇ, ਇਨਫੈਕਟ ਇਹ ਸੇਫਟੀ ਐਂਗਲ ਤੋਂ ਜਿਹੜੇ ਇਹਨਾਂ ਦੇ ਕੰਸਟਰਕਸ਼ਨ ਨਾਲ ਰਿਲੇਟਡ ਜਾਂ ਜਿੱਥੇ ਵੀ ਕੋਈ ਇਸ ਕਿਸਮ ਦੇ ਡੇਂਜਰਸ एनवायरनमेंट ਕੰਮ ਕਰਦੇ ਨੇ ਵਰਕਰ ਮਜ਼ਦੂਰ ਜਾਂ ਆਫੀਸਰਸ, ਉਹਨਾਂ ਦੇ ਲਈ ਲਾਜ਼ਮੀ ਹੁੰਦਾ ਹੈ ਹਾਰਡ ਹੈਟ ਦਾ। ਔਰ ਇੰਗਲੈਂਡ ਦੇ ਵਿੱਚ ਵੀ ਲੰਬਾ ਵਕਤ ਇਸ ਦੇ ਲਈ ਲੜਾਈ ਰਹੀ। ਔਰ ਹੁਣ ਜਦੋਂ ਕਿ ਪਿੱਛੇ ਜੇ ਮਾਰਗਰੇਟ ਥੈਚਰ ਦੀ ਉਹ ਸਾਰੀ ਜਿਹੜੀ ਕਿ ਉਸ ਦੀ ਜੂਨ 84 ਦੇ ਹਮਲੇ ਵੇਲੇ ਸਾਜ਼ਿਸ਼ ਇੰਦਰਾ ਗਾਂਧੀ ਨਾਲ ਦੀ ਗੱਲ ਸਾਹਮਣੇ ਆਈ, ਸੋ ਫਿਰ ਉਹਨਾਂ ਨੇ ਮੇਰਾ ਖਿਆਲ ਹੈ ਹੁਣੇ ਹੀ ਉਸ ਨੂੰ ਫੁੱਲੀ ਕੀਤਾ। ਅਦਰਵਾਈਜ਼ ਕੁਛ ਨਾ ਕੁਛ ਕੰਡੀਸ਼ਨ ਸੀ, ਕੁਛ ਅਦਾਰੇ ਜਿਹੜੇ ਨੇ ਉਹਨੂੰ ਮੰਨਦੇ ਸੀ, ਕੁਛ ਨਹੀਂ ਸੀ ਮੰਨਦੇ। ਸੋ ਇਹਨਾਂ ਦੀ ਪਹਿਲੀ ਗੱਲ ਤਾਂ ਉਹਨਾਂ ਨੇ ਬੜੀ ਸਿਦਕ ਦਿਲੀ ਦੇ ਨਾਲ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਮੈਂ ਕਦੇ ਵੀ ਇਸ ਨੂੰ ਐਕਸੈਪਟ ਨਹੀਂ ਕੀਤਾ, ਔਰ ਜੇ ਜੌਬ ਆਫਰਸ ਵੀ ਆਈਆਂ ਕਈ ਥਾਵਾਂ ਦੇ ਉੱਤੇ ਮੈਂ ਇਸ ਨੂੰ ਠੁਕਰਾ ਦਿੱਤਾ। ਔਰ ਫਿਰ ਉਹਨਾਂ ਨੇ ਜਿਹੜਾ ਇੱਕ ਤਰੀਕਾ ਹੁੰਦਾ ਹੈ ਕਿ ਵੀ ਤੁਸੀਂ ਕੰਸੈਂਸਸ ਬਿਲਡ ਕਰੋ ਜੀ, ਕਿਉਂਕਿ ਬਹੁਤ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿੱਥੇ ਸੁਰੱਖਿਆ ਦਾ ਮਾਮਲਾ ਹੈ, ਜ਼ਾਹਰ ਹੈ ਜਦੋਂ ਈਵਨ ਭਾਰਤ ਦੇ ਵਿੱਚ ਜਾਂ ਇੰਗਲੈਂਡ 'ਚ ਵੀ ਪਹਿਲਾਂ ਮੈਨੂੰ ਯਾਦ ਹੈ ਕਿ 60s ਜਾਂ 70s ਸ਼ਾਇਦ ਉਹਨਾਂ ਨੇ ਕ੍ਰੈਸ਼ ਹੈਲਮਟ ਇੱਕ ਐਕਟ ਬਣਾਇਆ ਸੀ ਕਿ ਬਿਨਾਂ ਹੈਲਮਟ ਤੋਂ ਮੋਟਰਸਾਈਕਲ ਦੇ ਉੱਤੇ ਤੁਸੀਂ ਨਹੀਂ ਜਾ ਸਕਦੇ। ਉੱਥੇ ਕੁਝ ਸਿੱਖਾਂ ਨੇ ਮੋਰਚਾ ਲਾ ਦਿੱਤਾ ਸੀ ਇਹਦੇ ਤੇ। ਹਾਲਾਂਕਿ ਜਦੋਂ ਬਿਨਾਂ ਹੈਲਮਟ ਤੋਂ ਜਾਂਦੇ ਸੀ, ਟਿਕਟ ਮਿਲਦੀ ਸੀ, ਫਿਰ ਉਹ ਜੱਜ ਦੇ ਸਾਹਮਣੇ ਜਾਂਦੇ ਸੀ ਦੂਜਾ, ਔਰ ਉਹ ਮੋਰਚਾ ਜਿਹੜਾ ਹੈ ਚੱਲਿਆ। ਅਖੀਰ ਇੰਗਲੈਂਡ ਦੀ ਗਵਰਨਮੈਂਟ ਨੇ ਜਿਹੜਾ ਉਸ ਨੂੰ ਚੇਂਜ ਕੀਤਾ ਕ੍ਰੈਸ਼ ਹੈਲਮਟ ਐਕਟ ਨੂੰ, ਔਰ ਸਿੱਖਾਂ ਨੂੰ ਦਸਤਾਰ ਨਾਲ ਮੋਟਰਸਾਈਕਲ ਚਲਾਉਣ ਦੀ ਇਜਾਜ਼ਤ ਮਿਲੀ। ਔਰ ਉਸ ਪੀਰੀਅਡ 'ਚ ਵੀ ਮੈਨੂੰ ਯਾਦ ਹੈ ਕਿ ਜਦੋਂ ਉਸ ਬਾਰੇ ਬੜੀ ਚਰਚਾ ਚੱਲ ਰਹੀ ਸੀ ਕਿ ਸੇਫਟੀ ਵਰਸਸ ਫੇਥ ਜੀ, ਕਿ ਜੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਹੈਲਮਟ ਉਸ ਤਰੀਕੇ ਨਾਲ ਮਟੀਰੀਅਲ ਦਾ ਬਣਿਆ ਹੁੰਦਾ ਉਹ ਸੇਫਟੀ ਹੈ। ਬੇਸ਼ੱਕ ਦਸਤਾਰ 8 ਮੀਟਰ ਹੋਏ 10 ਮੀਟਰ ਹੋਏ, ਸਟਿਲ ਉਹ ਸੇਫ ਨਹੀਂ ਹੈ ਐਜ਼ ਕੰਪੇਅਰ ਟੂ ਹੈਲਮਟ। ਪਰ
ਉਦੋਂ ਜਦੋਂ ਉਹ ਡਿਬੇਟ ਇੰਗਲੈਂਡ ਦੇ ਵਿੱਚ ਆਈ ਤਾਂ ਫਿਰ ਈਵਨ ਵਿੰਸਟਨ ਚਰਚਿਲ ਦੀ ਫੈਮਿਲੀ ਨਾਲ ਸੰਬੰਧਿਤ ਵੀ ਔਰ ਕੁਝ ਹੋਰ 올ਡ ਵੈਟਰਨ ਜਿਹੜੇ ਵਰਲਡ ਵਾਰ ਸੈਕੰਡ ਦੇ ਸੀ, ਉਹਨਾਂ ਨੇ ਆ ਕੇ ਕਹਾਣੀਆਂ ਸੁਣਾਈਆਂ, ਟੈਸਟੀਫਾਈ ਕੀਤਾ। ਉਹਨਾਂ ਨੇ ਕਿਹਾ ਕਿ ਜੀ ਇਹ ਅਸੀਂ ਵਰਲਡ ਵਾਰਸ ਵੇਲੇ ਉਸ ਸਿੱਖ ਸੋਲਜਰ ਜਿਹੜੇ ਫਰੰਟ ਦੇ ਉੱਤੇ ਸੀ, ਹੁਣ ਕੰਸਟਰਕਸ਼ਨ ਵਰਕ ਜੰਗ ਦੇ ਮੈਦਾਨ ਨਾਲੋਂ ਤਾਂ ਜ਼ਿਆਦਾ ਖਤਰਾ ਨਹੀਂ ਹੈ ਕਿ ਜਿੱਥੇ ਗੋਲੀਆਂ ਵੱਜਣੀਆਂ ਨੇ 4 ਚਫੇਰੇ, ਔਰ ਜ਼ਾਹਰ ਹੈ ਵੀ ਜੇ ਲੋਹੇ ਦਾ ਸਿਰ ਦੇ ਉੱਤੇ ਤੁਸੀਂ ਪਾਇਆ ਕੁਛ ਤੇ ਉਹ ਰੋਕੇਗਾ ਉਹਨੂੰ, ਬੁਲਟ ਨੂੰ ਵੀ। ਉਹਨੇ ਕਿਹਾ ਜੀ ਅਸੀਂ ਉਹਨਾਂ ਹਾਲਾਤਾਂ 'ਚ ਵੀ ਸਿੱਖ ਫੌਜੀ ਜਿਹੜੇ ਸੀ ਉਹਨਾਂ ਨੇ ਜਿਹੜਾ ਉਹ ਨਹੀਂ ਪਹਿਨੇ ਇਹ ਲੋਹੇ ਦੇ ਹੈਲਮਟ। ਉਹਨਾਂ ਨੇ ਕਿਹਾ ਜੀ ਕੋਈ ਗੱਲ ਨਹੀਂ, ਸਾਨੂੰ ਪੱਗ ਦੇ ਵਿੱਚੋਂ ਦੀ ਗੋਲੀ ਖਾਣੀ ਕਬੂਲ ਹੈ ਪਰ ਅਸੀਂ ਦਸਤਾਰ ਨਾਲ, ਉਹਨੇ ਕਿਹਾ ਜੀ। ਔਰ ਅਸੀਂ ਜਦੋਂ ਈਵਨ ਉਸ ਹਾਲਤ ਦੇ ਵਿੱਚ ਵੀ ਦੇਖਿਆ ਵੀ ਕਿੰਨੇ ਜ਼ਖਮੀ ਹੋਏ, ਗੋਲੀਆਂ ਲੱਗੀਆਂ, ਪਰ ਉਹ ਕਦੇ ਵੀ ਇਸ ਗੱਲ ਨੂੰ ਕਬੂਲ ਨਹੀਂ ਸੀ ਕਰਦੇ ਕਿ ਅਸੀਂ ਸਿਰ ਦੇ ਉੱਤੇ ਦਸਤਾਰ ਤੋਂ ਬਿਨਾਂ ਕੁਝ ਹੋਰ ਰੱਖਣਾ। ਹੁਣ ਇਹ ਵੱਖਰੀ ਗੱਲ ਹੈ ਵੀ ਅੱਜ ਹਾਲਾਤ ਇਹ ਹੁੰਦੇ ਨੇ। ਮੈਨੂੰ ਪਿਛਲੇ ਦਿਨਾਂ 'ਚ ਇੱਕ ਟੈਕਸੀ ਵਾਲੇ ਸਿੰਘ ਜਿਹੜੇ ਮੈਨੂੰ ਛੱਡਣ 에ਅਰਪੋਰਟ ਤੋਂ ਜਿਨ੍ਹਾਂ ਨੇ ਚੁੱਕਿਆ ਜਾਂ ਤੇ ਉਹ ਬੜਾ ਸੋਹਣਾ ਸਿੱਖ ਸੀ, ਉਹਨਾਂ ਨੂੰ ਮੈਂ ਪੁੱਛ ਲਿਆ, ਮੇਰਾ ਹਮੇਸ਼ਾ ਹੁੰਦਾ ਹੈ ਮੈਂ ਜਿੱਥੋਂ ਵੀ ਹੁੰਦਾ ਹਰ ਇੱਕ ਨਾਲ ਗੱਲਬਾਤ ਕਰਦਾ, ਕੋਈ ਸਿੱਖ ਹੋਏ ਜਾਂ ਕੋਈ ਵੀ ਹੋਏ, ਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਜੀ ਤੁਸੀਂ ਕਿੱਥੋਂ, ਆਪਣੇ ਕਿਵੇਂ ਤੁਸੀਂ ਹੋਇਆ? ਤਾਂ ਉਹਨੇ ਕਿਹਾ ਜੀ ਮੈਂ ਆਇਆ, ਮੈਂ ਜਿਹੜਾ ਸਿੱਖੀ ਸਰੂਪ 'ਚ ਰਿਹਾ ਨਿਊ ਜਰਸੀ 'ਚ, ਮੈਂ ਪਹਿਲਾਂ ਸ਼ੁਰੂ ਕੀਤਾ ਗੈਸ ਸਟੇਸ਼ਨ ਤੇ ਵੀ, ਤੇ ਕਹਿੰਦੇ ਭਾਵੇਂ ਸਾਡਾ ਮਾਲਕ ਸਰਦਾਰ ਸੀ, ਉਹ ਮੈਨੂੰ ਕਿਹਾ ਜੀ ਤੂੰ ਟੋਪੀ ਪਾ ਕੇ ਕੰਮ ਕਰ। ਉਹਨੇ ਕਿਹਾ ਜੀ ਮੈਂ ਵਾਪਸ ਚਲੇ ਜਾਵਾਂਗਾ, ਮੈਂ ਟੋਪੀ ਨਹੀਂ ਪਾਣੀ। ਤੇ ਉਹਨੇ ਕਿਹਾ ਜੀ ਜੇ ਕਿਸੇ ਗੋਰੇ ਨੇ, ਜਦੋਂ ਮੈਂ ਉਹਦੇ ਕੋਲ ਥੋੜੀ ਦੇਰ ਕੀਤਾ, ਉਹਨੇ ਮੈਨੂੰ ਕਿਹਾ ਕੋਈ ਨਹੀਂ ਤੇਰਾ ਫੇਥ ਹੈ, ਤੂੰ ਕੋਈ ਗੱਲ ਨਹੀਂ, ਤੂੰ ਰਹਿਣ ਦੇ। ਉਹਨੇ ਕਿਹਾ ਜੀ ਮੈਂ ਹੌਲੀ ਹੌਲੀ ਟੈਕਸੀ ਤੇ ਆ ਗਿਆ, ਗੁਰੂ ਦੀ ਕਿਰਪਾ ਹੈ, ਮੇਰੇ ਕੋਲ ਪਹਿਲਾਂ ਕਾਗਜ਼ ਪੱਤਰ ਨਹੀਂ ਸੀ, ਇੰਨੇ ਸਾਲ ਮੈਂ ਇਲੀਗਲੀ ਰਿਹਾ 5-6 ਸਾਲ, ਹੁਣ ਆ ਗਿਆ, ਮੇਰੀ ਫੈਮਿਲੀ ਵੀ ਆ ਗਈ ਹੈ, ਪਰ ਮੈਂ ਹੁਣ ਇਹ ਗੱਲ ਹੈ ਫੇਥ ਦੀ। ਇੱਥੇ ਬਹੁਤ ਥਾਵਾਂ ਤੇ ਮੈਂ ਇਹ ਦੇਖਿਆ ਕਿ ਜਿੱਥੇ ਹੁਣ ਸਿੱਖ ਕਾਰੋਬਾਰੀ ਵੀ ਹੋ ਗਏ ਨੇ, ਉਹ ਜ਼ਿਆਦਾ ਉਹਨਾਂ ਨੂੰ ਉਹ ਟੋਪੀ ਪਵਾਉਣ ਦਾ ਲੱਗਾ ਹੁੰਦਾ ਜਿਹੜਾ ਦੂਸਰਿਆਂ ਨਾਲ। ਜੇ ਤੁਸੀਂ ਦੂਸਰਿਆਂ ਦੇ ਨਾਲ ਗੱਲ ਫੇਥ ਦੇ ਹਵਾਲੇ ਨਾਲ ਕਰਦੇ ਹੋ, ਬੰਦਾ ਉਹ ਸਮਝਦੇ ਨੇ। ਸੋ ਅਸੀਂ ਸਮਝਦੇ ਹਾਂ ਵੀ ਜਿਹੜਾ ਕ੍ਰੈਸ਼ ਹੈਲਮਟ ਐਕਟ ਜਿਹੜਾ ਜਿਹਦੇ ਸਿੱਖਾਂ ਨੂੰ ਫਿਰ ਐਗਜ਼ੈਂਪਸ਼ਨ ਦਿੱਤੀ ਗਈ ਇੰਗਲੈਂਡ 'ਚ, ਇਸ ਕਿਸਮ ਦੀ ਜਿਹੜੀ ਹੈ ਜਿਹੜੀਆਂ ਜਦੋਂ ਗਵਾਹੀਆਂ ਆਈਆਂ ਕਿ ਵੀ ਉਹ ਤਾਂ ਜੰਗ ਦੇ ਮੈਦਾਨ 'ਚ ਵਰਲਡ ਵਾਰ ਦੇ ਵਿੱਚ ਉਹਨਾਂ ਨੇ ਜਿਹੜਾ ਉਹ ਸਿਰ ਤੇ ਟੋਪੀ ਨਹੀਂ ਰੱਖੀ ਹੈ, ਤੇ ਸਾਡੇ ਤਾਂ ਵੈਸੇ ਹੀ ਤਿਆਰ ਰਹਿੰਦੇ ਨੇ। ਔਰ ਹੁਣ ਜਿੱਥੇ ਇੰਡੀਆ ਦੇ ਵਿੱਚ ਜਿੱਥੇ ਕਦੇ ਮੈਨੂੰ ਯਾਦ ਹੈ ਵੀ ਸ਼੍ਰੋਮਣੀ ਕਮੇਟੀ 70ਵਿਆਂ ਦੇ ਵਿੱਚ ਇਹ ਰੈਜ਼ੋਲੂਸ਼ਨ ਕਰਦੀ ਹੁੰਦੀ ਸੀ ਜਾਂ ਕੀਤੇ ਕਿ ਜੀ ਜਿਹੜੀਆਂ ਸਿੱਖ ਬੀਬੀਆਂ ਆਰਮੀ 'ਚ ਨੇ ਜਾਂ ਇਹ ਸਪੈਸ਼ਲ ਫੋਰਸਿਸ, ਉਹਨਾਂ ਨੂੰ ਟੋਪੀ ਨਾ ਦਿੱਤੀ ਜਾਏ, ਕਿਉਂਕਿ ਜੇ ਹੁਣ ਟੋਪੀ ਪਾਣੀ ਵਰਜਿਤ ਹੈ ਤੇ ਉਹ ਇਕੱਲਾ ਮਰਦਾਂ ਤਾਂ ਲਈ ਤਾਂ ਨਹੀਂ ਹੈ, ਔਰਤਾਂ ਲਈ ਵੀ ਜਿਹੜੀ ਹੈ, ਸਿੱਖ ਤਾਂ ਸਿੱਖ ਹੈ। ਲੇਕਿਨ ਅੱਜ ਤੁਸੀਂ ਹੁਣ ਹਾਲ ਦੇਖ ਲਓ ਕਿ ਵੀ ਉਹ ਜਿਹੜੀ ਤਰਨਤਾਰਨ ਦੀ ਜਿਹੜੀ ਬੈਲਟ ਹੈ ਸਾਡਾ, ਉਹ ਧੁਰਾ ਹੈ, ਉੱਥੋਂ ਸੈਂਕੜਿਆਂ ਜਿਹੜੀਆਂ ਨੇ ਉਹ CRPF ਦੂਜੇ 'ਚ ਹੋ ਰਹੇ ਨੇ, ਔਰ ਪੂਰੇ ਜਿਹੜੇ ਨੇ ਉੱਥੋਂ ਦੇ ਬਾਬੇ ਔਰ ਜਾ ਰਹੇ ਹੁੰਦੇ ਨੇ, ਸਭ ਦੇ ਸਿਰਾਂ ਤੇ ਟੋਪੀਆਂ ਨੇ। ਪੰਜਾਬ ਪੁਲਿਸ ਦੇ ਵਿੱਚ ਵਿਮਨ ਭਰਤੀ ਕੀਤੀਆਂ, ਬਹੁਤ ਸਾਰੇ ਤੁਸੀਂ ਨਾਂ ਦੇਖਦੇ ਹੋ, ਨਾਂ ਨਾਲ ਕੌਰ ਹੁੰਦਾ, ਸਿੱਖ ਬੀਬੀਆਂ ਨੇ ਟੋਪੀਆਂ ਰੱਖੀਆਂ ਹੋਈਆਂ ਨੇ। ਯਾਨੀ ਹੁਣ ਉਹ ਕੰਮ ਹੀ ਮੁੱਕ ਗਿਆ। ਅਕਾਲੀਆਂ ਦੀ ਸਰਕਾਰ ਦੂਜੇ ਤੀਜੇ, ਹੁਣ ਕਦੇ ਅਸੀਂ ਦੇਖਿਆ ਹੀ ਨਹੀਂ ਹੈ ਕਿ ਇਹਨਾਂ ਨੇ ਕਿਹਾ ਹੋਏ ਕਿ ਜੀ ਇਹ ਜਿਹੜਾ, ਹਾਂ ਮੋਟਰਸਾਈਕਲਾਂ ਸਕੂਟਰਾਂ ਤੇ ਜ਼ਰੂਰ ਜਦੋਂ ਹੁੰਦਾ ਕੋਈ ਤਾਂ ਉੱਥੇ ਲਾ ਲੂ ਬਣ ਜਾਂਦਾ ਹੈ ਕਿ ਜੇ ਨਹੀਂ ਉਹ ਬਿਨਾਂ ਉਸ ਤੋਂ ਅਸੀਂ ਚਲਾ ਸਕਦੇ ਹਾਂ, ਉਹ ਵੀ ਕਨਵੀਨੀਅੰਸ ਲਈ ਮੋਹਰ ਹੈ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਵੀ ਇਹ ਵੀਰ ਕੁਲਬੀਰ ਸਿੰਘ ਹੋਰਾਂ ਨੇ ਜਿਹੜੀ ਗੱਲ ਵੱਲ ਇਸ਼ਾਰਾ ਕੀਤਾ ਜੀ, ਇੱਕ ਇੰਪੋਰਟੈਂਟ ਗੱਲ ਹੈ। ਬਾਕੀ ਠੀਕ ਹੈ, ਜੇ ਕਿਸੇ ਨੂੰ ਸੁਰੱਖਿਆ ਜ਼ਿਆਦਾ ਚੰਗੀ ਲੱਗਦੀ ਹੈ, ਫੇਥ ਨਾਲੋਂ ਕੋਈ ਚੋਣ ਕਰਦਾ ਹੈ, ਰਹਿਣੀ ਚਾਹੀਦੀ ਹੈ, ਪਰ ਉਹਨਾਂ ਨੇ ਜਿਸ ਤਰੀਕੇ ਨਾਲ ਕੰਸੈਂਸਸ ਬਿਲਡ ਕੀਤੀ, ਗਵਰਨਮੈਂਟ ਲੈਵਲ ਤੇ ਗੱਲ ਕੀਤੀ, ਮੁੱਖ ਧਾਰਾ ਪੋਲੀਟੀਸ਼ੀਅਨਸ ਦੇ ਨਾਲ ਗੱਲ ਕੀਤੀ, ਔਰ ਫਿਰ ਜਿਹੜਾ ਉਹਨਾਂ ਨੇ ਮੀਡੀਆ ਰਾਹੀਂ ਔਰ ਇਸ ਮੈਗਜ਼ੀਨ ਰਾਹੀਂ ਜਿਹੜੀ ਕੈਨੇਡੀਅਨ ਆਕੂਪੇਸ਼ਨ ਸੇਫਟੀ ਮੈਗਜ਼ੀਨ ਹੈ, ਆਕੂਪੇਸ਼ਨ ਨਹੀਂ ਹੋਣਾ, ਕੋਈ ਹੋਰ ਵਰਡ ਆਕੂਪੇਸ਼ਨਲ, ਹਾਂ ਉਹੀ ਮੈਂ ਕਿਹਾ ਵੀ ਇਹ ਕਿਤੇ ਨਾ ਕਿਤੇ ਤੁਸੀਂ ਗੜਬੜ ਕਰ ਰਹੇ ਹੋ ਜੀ। ਉਸ ਨਾਲ ਗੱਲ ਕੀਤੀ, ਉਹਨਾਂ ਨੇ ਖਾਸ ਥਾਂ ਤੇ ਫੋਟੋ ਸ਼ਾਟ ਵਗੈਰਾ ਲਏ, ਔਰ 14,000 ਦੇ ਕਰੀਬ ਉਹਦੀ ਪ੍ਰਿੰਟ ਸਰਕੂਲੇਸ਼ਨ ਹੈ, ਇੰਟਰਨੈਟ ਤੇ ਹੈ, ਔਰ ਇਸ ਨਾਲ ਉਹਨਾਂ ਨੇ ਵੀ ਕੁਲਬੀਰ ਸਿੰਘ ਹੋਰਾਂ ਨੇ ਵਿਊਅਰਸ ਦੇਖ ਵੀ ਰਹੇ ਨੇ ਟੀਵੀ ਦੇ ਉੱਪਰ। ਅੱਛਾ ਜੀ, ਠੀਕ ਹੈ। ਸੋ ਵਿਊਅਰਸ ਦੇਖ ਰਹੇ ਨੇ, ਤੁਹਾਡੀ ਗੱਲ ਵੀ ਵਿਊਅਰਸ ਨੇ ਸੁਣ ਲਈ ਹੋਣੀ, ਮੈਨੂੰ ਕਹਿਣ ਦੀ ਤਾਂ ਨਹੀਂ ਲੋੜ ਜੀ। ਸੋ ਮੈਂ ਸਮਝਦਾ ਵੀ ਇਹ ਹੱਕ ਸਿੱਖਾਂ ਦੇ ਕੋਲ ਹੋਣਾ ਚਾਹੀਦਾ ਕਿ ਵੀ ਉਹ ਕੰਮ ਵਾਲੀਆਂ ਥਾਵਾਂ ਤੇ ਦਸਤਾਰ ਦੇ ਨਾਲ ਕੰਮ ਕਰ ਸਕਣ। ਹਾਲਾਂਕਿ ਇੰਡੀਵਿਜੂਅਲ ਹੈ ਜੇ, ਔਰ ਪਰ ਜਿਨ੍ਹਾਂ ਦੇ ਕੋਲ ਐਜ਼ ਏ ਫੇਥ ਜਿਹੜੇ ਕੰਪਰੋਮਾਈਜ਼ ਨਹੀਂ ਕਰਦੇ, ਔਰ ਮੈਂ ਸਮਝਦਾ ਵੀ ਫੇਥ ਨਾਲ, ਫੇਥ ਤਾਂ ਫੇਥ ਹੁੰਦਾ ਜੀ ਜੀ। ਔਰ ਜੇ ਇੰਗਲੈਂਡ ਦੀ ਗਵਰਨਮੈਂਟ ਨੇ ਅਲਟੀਮੇਟਲੀ
ਫਾਸਟ ਮੋਟਰਸਾਈਕਲ ਔਰ ਦੂਸਰਿਆਂ ਦੇ ਲਈ ਜਿਹੜਾ ਹੈ ਉਹ ਦਿੱਤਾ ਹੈ। ਹਾਲਾਂਕਿ ਕੈਨੇਡਾ ਦੇ ਹਵਾਲੇ ਨਾਲ ਮੈਨੂੰ ਪਤਾ ਹੈ ਵੀ ਮੋਟਰਸਾਈਕਲ ਤੇ ਵਿਦਆਊਟ ਹੈਲਮਟ ਜਿਹੜਾ ਜਾਣ ਦਾ ਕੇਸ ਸਿੱਖਾਂ ਨੇ ਲੂਜ਼ ਕੀਤਾ ਹੈ ਡਿਊ ਟੂ ਵਟਐਵਰ ਰੀਜ਼ਨ, ਪਰ ਅਲਟੀਮੇਟਲੀ ਇੱਕ ਵਕਤ ਹੋਏਗਾ ਕਿ ਵੀ ਇਹ ਸਾਡੇ ਕੋਲ ਆਜ਼ਾਦੀ ਹੋਣੀ ਚਾਹੀਦੀ ਹੈ ਕਿ ਵੀ ਅਸੀਂ ਜਿਹੜਾ ਆਪਣੇ ਫੇਥ ਨੂੰ ਰੱਖਦਿਆਂ ਹੋਇਆਂ ਜਿਹੜਾ ਉਹ ਕੋਈ ਵੀ ਜਿਹੜਾ ਸੋ ਕਾਲਡ ਡੇਂਜਰਸ ਵਰਕ ਹੈ ਜਾਂ ਦੂਜਾ ਹੈ ਉਹਦੇ 'ਚ ਸਾਨੂੰ ਐਗਜ਼ੈਂਪਸ਼ਨ ਹੋਏ, ਕਿਉਂਕਿ ਦਸਤਾਰ ਸਾਡਾ ਪਾਰਟ ਆਫ ਦਾ ਬੀਇੰਗ ਹੈ। ਇਹ ਜਸਟ ਉਹ ਜਿਵੇਂ ਹਰਿਆਣੇ ਗਵਰਨਮੈਂਟ ਨੇ ਚੰਡੀਗੜ੍ਹ ਦੇ ਹਾਈ ਕੋਰਟ 'ਚ ਕਿਹਾ ਜੀ ਇਹ ਕਿਰਪਾਨ ਗਹਿਣਾ ਹੈ ਸਿੱਖਾਂ ਦਾ, ਜੀ ਇਹ ਗਹਿਣਾ ਨਹੀਂ ਹੈ, ਇਹ ਸਾਡਾ ਪਾਰਟ ਆਫ ਦਾ ਬੀਇੰਗ ਹੈ। ਪੰਜ ਕਕਾਰ ਸਾਡੀ ਹੋਂਦ ਹੈ, ਸਾਡਾ ਵਜੂਦ ਹੈ, ਇਸ ਤੋਂ ਬਿਨਾਂ ਅਸੀਂ ਕੁਝ ਨਹੀਂ ਹੈ। ਇਸ ਲਈ ਜੇ ਕੇਸ ਨੇ, ਅਸੀਂ ਕੇਸ ਕੱਟਣਾ ਨਹੀਂ ਕਹਿੰਦੇ, ਕੇਸ ਕਤਲ ਕਰਨਾ ਕਹਿੰਦੇ। ਕਤਲ ਹਮੇਸ਼ਾ ਇੱਕ ਜਿਹੜਾ ਲਾਈਫ ਜਿਹੜਾ ਲਿਵਿੰਗ ਬੀਇੰਗ ਹੈ ਉਸ ਦਾ ਐਂਡ ਜਿਹੜਾ ਕਰਨਾ ਉਹਨੂੰ ਕਿਹਾ ਜਾਂਦਾ। ਸੋ ਇਹਨਾਂ ਦਾ ਵੀਰ ਕੁਲਬੀਰ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਜੀ ਰਸਾ ਇਸ ਤਰ੍ਹਾਂ ਨੇ ਬ੍ਰੇਕ। ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।